ਪੰਜਾਬ ਡਰੱਗਸ ਦੀ ਅੱਗ ਵਿੱਚ ਵੀ ਝੁਲਸ ਰਿਹਾ ਹੈ ਔਰ ਦਰਿਆਈ ਪਾਣੀਆਂ ਦੇ ਵਿੱਚ ਵੀ ਡੁੱਬਿਆ ਹੋਇਆ ਹੈ। 70% ਪੰਜਾਬ ਦਾ ਪਾਣੀ ਰਾਜਸਥਾਨ ਔਰ ਹਰਿਆਣਾ ਨੂੰ ਫ੍ਰੀ ਆਫ ਕਾਸਟ ਜਾ ਰਿਹਾ ਹੈ। ਔਨ ਕਮਿੰਗ ਟੂ ਪਾਵਰ, Shiromani Akali Dal will terminate all water sharing agreements, asserts that Punjab has an inalienable right over the river waters flowing across it. 10 ਸਾਲ 2007 ਤੋਂ 2017 ਤੱਕ ਰਿਹਾ, ਲੇਕਿਨ ਇਹਨਾਂ ਨੂੰ ਯਾਦ ਨਹੀਂ ਆਇਆ ਕਿ ਜੀ ਪੰਜਾਬ ਅਸੈਂਬਲੀ ਨੇ ਕੋਈ ਮਤਾ ਕਰਕੇ ਸੈਕਸ਼ਨ 5 ਖਤਮ ਕਰਨਾ ਹੈ। ਦੇਵੀ ਲਾਲ ਤੋਂ ਤੁਸੀਂ ਪੈਸੇ ਲਏ, SYL ਦੀ ਨਿਸ਼ਾਨਦੇਹੀ ਕੀਤੀ, ਫਿਰ ਤੁਹਾਡੇ ਵੇਲੇ ਹੀ ਇਹ ਬਣਦੀ ਰਹੀ ਅਕਾਲੀ ਸਰਕਾਰਾਂ ਦੇ ਵੇਲੇ। ਇਹ ਤਾਂ ਬਲਵਿੰਦਰ ਸਿੰਘ ਜਟਾਣਾ ਔਰ ਜੁਝਾਰੂ ਲਹਿਰ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਉਸ ਨੂੰ ਰੁਕਵਾਇਆ। ਨਾ ਤਾਂ ਸੈਂਟਰ ਦੇ ਵਿੱਚ ਇਹਨਾਂ ਨੇ ਕੋਈ ਦਬਾਅ ਬਣਾ ਕੇ ਪੰਜਾਬ ਦਾ ਕੋਈ ਵੀ ਇਸ਼ੂ ਅਦਰ ਦੈਨ ਕਿ ਆਪਣੀਆਂ ਜਾਇਦਾਦਾਂ ਬਣਾਈਆਂ, ਹੋਟਲ ਗੁੜਗਾਵਾਂ 'ਚ ਬਣਾ ਲਿਆ, ਜ਼ਮੀਨਾਂ ਬਣਾ ਲਈਆਂ। ਇਹ ਸਕੈਂਡਲ ਵੀ ਸਾਹਮਣੇ ਆਏ ਸੀ ਇਹਨਾਂ ਦੇ, ਪਰ ਉਹ ਸਭ ਦਬਦਬਾਉਂਦੇ ਰਹੇ। ਉਹਨਾਂ ਨੇ ਵੀ ਦੇਖ ਲਿਆ ਵੀ ਇਹਨਾਂ ਦਾ ਸਿਰਫ ਕੰਮ ਪੈਸਾ ਇਕੱਠਾ ਕਰਨਾ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜਦੋਂ 2027 ਵਿੱਚ ਸਾਡੀ ਸਰਕਾਰ ਬਣੀ ਉਦੋਂ ਅਸੀਂ ਪਾਣੀਆਂ ਸੰਬੰਧੀ ਸਾਰੇ ਸਮਝੌਤੇ ਰੱਦ ਕਰ ਦਿਆਂਗੇ। ਸੋ ਇਹ ਮੈਚ ਇੱਕ ਗਪੋੜ ਹੈ, ਜਦੋਂ ਕਿ ਅਕਾਲੀ ਦਲ ਬਾਦਲ ਜਿਹੜੇ ਨੇ ਸਿੱਖ ਇਸ਼ੂਆਂ ਤੋਂ ਭਗੌੜਾ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦੇ ਵਿੱਚ ਹੀ ਇਹ ਇੱਕ ਅਖਾਣ ਕਿਹਾ ਜਾਂਦਾ ਹੈ ਕਿ ਵਕਤੋਂ ਖੁੰਜੀ ਡੂਮਣੀ ਗਾਵੇ ਆਲ ਪਤਾਲ, ਕਿ ਵੇਲੇ ਦਾ ਰਾਗ ਹੁੰਦਾ ਹੈ। ਵੈਸੇ ਇਹ ਵੀ ਕਿਹਾ ਜਾਂਦਾ ਹੈ ਕਿ ਵੇਲੇ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ। ਹੁਣ ਜਦੋਂ ਵਕਤ ਹੁੰਦਾ ਹੈ ਰਾਗ ਦਾ, ਜੇ ਤੁਸੀਂ ਉਸ ਵੇਲੇ ਉਸ ਰਾਗ ਨੂੰ ਨਹੀਂ ਗਾਉਂਦੇ ਤੇ ਫਿਰ ਅੱਗਾ ਪਿੱਛਾ ਕਰਕੇ ਜੋ ਮਰਜ਼ੀ ਤੁਸੀਂ ਜਸਟੀਫਾਈ ਕਰਨਾ ਚਾਹੋ, ਕਹਿਣਾ ਚਾਹੋ, ਦਾ ਕੋਈ ਮਤਲਬ ਨਹੀਂ ਹੁੰਦਾ। ਉਹ ਫਿਰ ਰਾਗ ਨਹੀਂ ਹੁੰਦਾ, ਉਹ ਆਲ ਪਤਾਲ ਹੁੰਦਾ। ਉਹਨੂੰ ਅਸੀਂ ਹੋਰ ਸਾਦਾ ਪੰਜਾਬੀ ਦੇ ਵਿੱਚ ਊਲ ਜਲੂਲ ਹੀ ਕਹਿੰਦੇ। ਹੁਣ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਿਹਾ। ਭਾਰਤੀ ਜਨਸੰਘ, ਜਿਸ ਦਾ ਅਜੋਕਾ ਨਾਮ BJP ਹੈ, ਜਦੋਂ ਉਸ ਦੇ ਨਾਲ ਇੱਕ ਅਛੂਤ ਵਾਲਾ ਵਿਹਾਰ ਕੀਤਾ ਜਾਂਦਾ ਸੀ ਕਿ ਕੋਈ ਉਹਨੂੰ ਛੂਹੇ ਨਾ, ਕੋਈ ਸਿਆਸੀ ਪਾਰਟੀ, ਈਵਨ ਰੀਜਨਲ ਪਾਰਟੀ ਵੀ ਉਹਦੇ ਨਾਲ ਨਹੀਂ ਸੀ ਲੱਗਦੀ, ਕਿਉਂਕਿ ਉਹਨਾਂ ਦਾ ਬਿਲਕੁਲ ਫਿਰਕੂ ਕਮਿਊਨਲ ਹਿੰਦੂ ਏਜੰਡਾ ਸੀ, ਜੋ ਗੋਲਵਲਕਰ ਦਾ ਜਾਂ ਹੈਡਗਵੇਅਰ ਦਾ ਜਾਂ ਸਾਵਰਕਰ ਦਾ ਸੀ। ਅਕਾਲੀ ਇਹੋ ਜਿਹੀ ਇੱਕ ਐਸੀ ਧਿਰ ਸੀ ਜਿਨ੍ਹਾਂ ਨੇ ਵੇ ਬੈਕ 1967 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਦਾ ਹੈ, ਔਰ ਇਹੀ ਭਾਰਤੀ ਜਨਸੰਘ ਜਿਹੜਾ ਸਭ ਤੋਂ ਵੱਡਾ ਵਿਰੋਧੀ ਸੀ ਪੰਜਾਬੀ ਸੂਬੇ ਦਾ। ਪੰਜਾਬੀ ਹਿੰਦੂਆਂ ਨੇ ਕੈਂਪੇਨ ਕੀਤਾ ਪੂਰਾ। ਪੰਜਾਬੀ ਹਿੰਦੂਆਂ ਨੂੰ ਕਿਹਾ ਗਿਆ, ਇਹ ਸਾਰਾ ਜਿਹੜਾ ਆਰੀਆ ਸਮਾਜੀਆਂ ਦਾ ਮੀਡੀਆ ਸੀ ਜਲੰਧਰ ਦੇ ਵਿੱਚ, ਪ੍ਰਤਾਪ, ਮਿਲਾਪ, ਪੰਜਾਬ ਕੇਸਰੀ, ਹਿੰਦ ਸਮਾਚਾਰ, ਬਾਅਦ 'ਚ ਉਹਨਾਂ ਨੇ ਜਗਬਾਣੀ ਸ਼ੁਰੂ ਕੀਤਾ ਕਿ ਆਪਣੀ ਬੋਲੀ ਹਿੰਦੀ ਲਿਖਾਓ। ਅੱਛਾ। ਔਰ ਜਦੋਂ ਮਾਸਟਰ ਤਾਰਾ ਸਿੰਘ ਜਿਹੜੇ ਨੇ ਉਹ ਲੀਡ ਕਰਦੇ ਸੀ ਪੰਜਾਬੀ ਸੂਬੇ ਦਾ ਮੋਰਚਾ, ਜਾਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ 'ਤੇ ਵੀ ਪਾਬੰਦੀ ਲੱਗੀ, ਤੇ ਇਹ ਬਰਾਬਰ ਗੁਰਦੁਆਰਿਆਂ ਦੇ ਵਿੱਚ ਹੁਣ ਤਾਂ ਸਾਨੂੰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਬਹੁਤਿਆਂ ਨੂੰ ਭੁੱਲ ਜਾਂਦਾ ਹੈ ਕਿ 1950 ਦੇ ਵਿੱਚ ਇਹ ਘਟਨਾਵਾਂ ਇਹਨਾਂ ਹੀ ਪੰਜਾਬ ਦੇ ਹਿੰਦੂ ਤਵੀਆਂ ਵੱਲੋਂ ਕੀਤੀਆਂ ਜਾਂਦੀਆਂ ਸੀ। ਜਿਵੇਂ ਹਰਮੰਦਰ ਸਾਹਿਬ ਦੇ ਸਰੋਵਰ 'ਚ ਸਿਗਰਟਾਂ ਦਾ ਡੱਬਾ ਸੁੱਟ ਦੇਣਾ, ਜਾਂ ਕਿਸੇ ਹੋਰ ਥਾਂ 'ਤੇ ਤੰਬਾਕੂ ਸੁੱਟ ਦੇਣਾ। ਇਸ ਕਿਸਮ ਦੀਆਂ ਬਹੁਤ ਘਟਨਾਵਾਂ ਤੁਸੀਂ ਜੇ ਉਸ ਪੀਰੀਅਡ ਦਾ ਸਿੱਖਾਂ ਨੂੰ ਪ੍ਰਵੋਕ ਕਰਨ ਦਾ, ਇਹ ਉਹੀ ਟਾਈਮ ਸੀ ਜਦੋਂ ਇਹਨਾਂ ਨੇ ਇਹ ਜਿਹੜੇ ਨਾਰੇ ਸੀ ਕਿ ਊੜੀ ਈੜੀ ਨਹੀਂ ਪੜ੍ਹੇਂਗੇ, ਇਹ ਵੀ ਉਸ ਪੀਰੀਅਡ ਦਾ ਹੀ ਹੈ, ਕਿਉਂਕਿ ਜਦੋਂ ਪੰਜਾਬੀ ਜ਼ਬਾਨ ਦੇ ਉੱਤੇ ਸੀ ਕਿ ਸੂਬਾ ਬਣੇ। ਫਿਰ ਅਸੀਂ ਦੇਖਦੇ ਹਾਂ ਵੀ ਇਹਨਾਂ ਦਾ ਵਰਤਾਰਾ ਲਗਾਤਾਰਤਾ ਦੇ ਨਾਲ ਹਰ ਉਹ ਮੰਗ ਜਿਹੜੀ ਸਿੱਖਾਂ ਨੇ ਕੀਤੀ, ਪੰਜਾਬ 'ਚ ਬੈਠਿਆਂ ਨੇ ਜਿਹੜਾ ਉਹ ਸਟੈਬ ਕੀਤਾ ਸਿੱਖਾਂ ਦੇ, ਆਪਣੀ ਜਿਸ ਧਰਤੀ ਤੋਂ ਖਾ ਰਹੇ ਸੀ ਉਹਦੇ ਨਾਲ ਹੀ ਬਿਟਰੇ ਕਰਨ ਦੀ ਲਾਈਨ ਰੱਖੀ। ਔਰ ਉਸ ਪੀਰੀਅਡ 'ਚ ਵੀ ਜਦੋਂ ਪੰਜਾਬੀ ਸੂਬਾ ਬਣ ਗਿਆ 1967 ਦੇ ਵਿੱਚ, ਪਹਿਲੀ ਸਰਕਾਰ ਅਕਾਲੀਆਂ ਦੀ ਬਣਦੀ ਹੈ,
ਤੇ ਉਹਦੇ 'ਚ ਭਾਰਤੀ ਜਨ ਸੰਘ ਨੂੰ ਨਾਲ ਲਾਇਆ ਸੀ, ਜਸਟਿਸ ਗੁਰਨਾਮ ਸਿੰਘ ਦੀ ਸਰਕਾਰ। ਔਰ ਇਹਨਾਂ ਦੇ 7 MLA ਸੀ ਔਰ ਪਾਵਰਫੁਲ ਉਹਨਾਂ ਦੇ ਵਜ਼ੀਰ ਡਾਕਟਰ ਬਲਦੇਵ ਪ੍ਰਕਾਸ਼ ਅੰਮ੍ਰਿਤਸਰ ਤੋਂ ਸੀ, ਬਲਰਾਮ ਜੀ ਦਾਸ ਟੰਡਨ, ਹੁਣ ਇਹ ਉਹੀ ਬਲਰਾਮ ਜੀ ਦਾਸ ਟੰਡਨ ਜਾਂ ਯੱਗੇ ਦੱਤ ਸ਼ਰਮਾ ਵਰਗੇ ਲੋਕ ਸੀ ਕਿ ਜੇ ਮਾਸਟਰ ਤਾਰਾ ਸਿੰਘ ਜਾਂ ਸੰਤ ਫਤਿਹ ਸਿੰਘ ਵਰਤ ਤੇ ਬੈਠਦੇ ਸੀ ਤੇ ਉਹ ਹੁਸ਼ਿਆਰਪੁਰ ਬਰਾਬਰ ਯੱਗੇ ਦੱਤ ਬੈਠਦਾ ਸੀ ਵਰਤ ਤੇ ਵੀ ਪੰਜਾਬੀ ਸੂਬਾ ਨਹੀਂ ਬਣਨ ਦੇਣਾ। ਜਲੰਧਰ ਦੇ ਵਿੱਚ ਤਾਂ ਅਕਸਰ, ਕਿਉਂਕਿ ਉੱਥੇ ਇਹਨਾਂ ਦਾ ਜ਼ੋਰ ਸੀ, ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਾਉਣਾ, ਲੁੱਟਣਾ, ਗੁਰਦੁਆਰੇ ਤੇ ਵੱਟੇ ਮਾਰਨੇ, ਇਹ ਆਮ ਜਿਹਾ ਕੰਮ ਸੀ ਉਸ ਪੀਰੀਅਡ ਦਾ। ਮੀਡੀਆ ਤੁਸੀਂ ਕੱਢ ਕੇ ਦੇਖ ਸਕਦੇ ਹੋ। ਹੁਣ ਇਸ ਸਭ ਦੇ ਬਾਵਜੂਦ ਜਿਵੇਂ ਬਾਦਲ ਨੇ ਇਹ ਕਹਿ ਕੇ ਕਿ ਜੀ ਸਾਡੀ ਅਨਕੰਡੀਸ਼ਨਲ ਸਪੋਰਟ ਹੈ, ਈਵਨ ਮੋਦੀ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਦਾ ਵਿਦਨ ਬੀਜੇਪੀ ਦੇ ਮੂਡ ਨਹੀਂ ਸੀ। ਅਡਵਾਨੀ ਵੀ ਆਪਣੀ ਟਰਨ ਸਮਝਦਾ ਸੀ, ਬਹੁਤ ਸਾਰੇ ਸਮਝਦੇ ਸੀ ਵੀ ਨਵੰਬਰ ਜਿਹੜਾ 2002 ਦਾ ਕਲੰਕ ਇਹਦੇ ਤੇ ਹੈ। ਬਾਦਲ ਉਹਨਾਂ ਪਹਿਲਿਆਂ ਚੋਂ ਸੀ ਜਿਹਨੇ ਮੋਦੀ ਦਾ ਰੱਥ ਫੜ ਕੇ ਉਹਨੂੰ ਅੱਗੇ ਹੋ ਕੇ ਤੋਰਿਆ। ਸੋ ਤੁਸੀਂ 5 ਵਾਰ ਪਿਓ ਰਿਹਾ, 2 ਵਾਰ ਇਹ ਡਿਪਟੀ ਚੀਫ ਮਿਨਿਸਟਰ, ਜਦੋਂ 10 ਸਾਲ ਇਹਨਾਂ ਦੀ ਹਕੂਮਤ 2007 ਤੋਂ 2017 ਤੱਕ ਰਹੀ, ਉਦੋਂ ਵੀ ਹੋਮ ਮਿਨਿਸਟਰ ਵੀ ਸੀ ਇਹ ਸੁਖਬੀਰ ਬਾਦਲ ਜਾਂ ਦੂਜਾ। ਇਸੇ ਪੀਰੀਅਡ 'ਚ ਉਹ ਸਾਰਾ ਕੁਝ ਹੋਇਆ। ਸੁਮੇਧ ਸੈਣੀ ਨੂੰ DGP ਲਾਇਆ ਗਿਆ। ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਨੇੜੇ ਜੇਲ੍ਹ ਅੰਮ੍ਰਿਤਸਰ 'ਚ ਲਿਆਉਣ ਦੀ ਗੱਲ ਆਈ ਤੇ ਇਹਨਾਂ ਦੀ ਹੋਮ ਮਿਨਿਸਟਰੀ ਨੇ ਲਿਖਿਆ, ਐਫੀਡੇਵਿਟ ਹੈ ਉਹਨਾਂ ਦਾ ਕਿ ਜੀ ਇਹ ਤਾਂ ਬੜਾ ਖੂੰਖਾਰ ਅੱਤਵਾਦੀ ਹੈ, ਜੇ ਇਹਨੂੰ ਅੰਮ੍ਰਿਤਸਰ ਲਿਆਂਦਾ ਗਿਆ ਤੇ ਪੀਸ ਭੰਗ ਹੋਏਗੀ। ਅੱਛਾ। ਔਰ ਇਸ ਸਾਰੇ ਪੀਰੀਅਡ 'ਚ ਨਾ ਤਾਂ ਸੈਂਟਰ ਦੇ ਵਿੱਚ ਇਹਨਾਂ ਨੇ ਕੋਈ ਦਬਾਅ ਬਣਾ ਕੇ ਪੰਜਾਬ ਦਾ ਕੋਈ ਵੀ ਇਸ਼ੂ ਅਦਰ ਦੈਨ ਕਿ ਆਪਣੀਆਂ ਜਾਇਦਾਦਾਂ ਬਣਾਈਆਂ, ਹੋਟਲ ਗੁੜਗਾਵਾਂ 'ਚ ਬਣਾ ਲਿਆ, ਜ਼ਮੀਨਾਂ ਬਣਾ ਲਈਆਂ, ਰਾਜਸਥਾਨ 'ਚ ਬੇਰੰਗ ਕੋਈ ਗੋਬੀ ਕੌਰ, ਕੋਈ ਬਤਾਊਂ ਸਿੰਘ ਤੇ ਉਸ ਕਿਸਮ ਦੇ ਬੇਨਾਮੀ ਜ਼ਮੀਨਾਂ, ਇਹ ਸਕੈਂਡਲ ਵੀ ਸਾਹਮਣੇ ਆਏ ਸੀ ਇਹਨਾਂ ਦੇ, ਪਰ ਉਹ ਸਭ ਦਬਦਬਾਉਂਦੇ ਰਹੇ। ਉਹਨਾਂ ਨੇ ਵੀ ਦੇਖ ਲਿਆ ਵੀ ਇਹਨਾਂ ਦਾ ਸਿਰਫ ਕੰਮ ਪੈਸਾ ਇਕੱਠਾ ਕਰਨਾ ਹੈ ਔਰ ਟੱਬਰ ਨੂੰ ਸਿਆਸਤ ਦੇ ਵਿੱਚ ਰੱਖਣਾ। ਔਰ ਤੁਸੀਂ ਦੇਖੋ ਹੌਲੀ ਹੌਲੀ ਉਹ ਵੀ ਆ ਗਿਆ, ਮੁੰਡਾ ਵੀ ਆ ਗਿਆ, ਨੂੰਹ ਵੀ ਆ ਗਈ, ਉਹਦਾ ਨੂੰਹ ਦਾ ਭਰਾ ਵੀ ਆ ਗਿਆ ਬਿਕਰਮ ਮਜੀਠੀਆ, ਉਹਦਾ ਜਵਾਈ ਵੀ ਆ ਗਿਆ ਬਾਦਲ ਦਾ ਆਦੇਸ਼ ਪ੍ਰਤਾਪ ਕੈਰੋਂ। ਸੋ ਮਤਲਬ ਇੰਨਾ ਕੀ ਮਕਸਦ ਰਿਹਾ। ਹੁਣ ਲੋਕਾਂ ਨੇ ਔਰ ਜੋ ਕੁਛ ਇਹਨਾਂ ਨੇ ਫਿਰ ਸਿੱਖੀ ਦੇ ਪੰਥ ਦੇ ਏਜੰਡੇ ਨਾਲ ਕੀਤਾ। ਬਾਦਲ ਨੇ 1996-97 'ਚ ਜਿਹੜਾ ਅਜਿਤਵਾਲ ਮੋਗੇ ਦੇ ਨੇੜੇ ਕਾਨਫਰੰਸ, ਉਹਨਾਂ ਨੇ ਤਾਂ ਕਿਹਾ ਜੀ ਅਸੀਂ ਤਾਂ ਹੁਣ ਪੰਜਾਬੀ ਪਾਰਟੀ ਹਾਂ, ਪੰਥਕ ਏਜੰਡਾ ਹੀ ਛੱਡ ਦਿੱਤਾ, ਪੰਥ ਨਾਲੋਂ ਹੀ ਜਿਹੜਾ ਆਪਣਾ ਸਾਰਾ ਕੁਝ ਤੋੜ ਲਿਆ। ਪੰਜਾਬੀਅਤ ਇਹਦੇ ਥੱਲੇ ਕਿਵੇਂ ਲਿਆ ਕੇ ਦੂਸਰਿਆਂ ਨੂੰ ਵਿੱਚ ਵਾੜਿਆ। ਹੁਣ ਹੌਲੀ ਇਹ ਸਮਝਦੇ ਨੇ। ਔਰ ਸੁਖਬੀਰ ਬਾਦਲ ਨੇ ਤਾਂ ਜਦੋਂ ਪਿਓ ਦੇ ਉੱਤੇ ਵੀ ਹਾਵੀ ਹੋ ਗਿਆ, ਉਹਨੇ ਤਾਂ ਉਹਨੂੰ ਕਾਰਪੋਰੇਟ ਮਾਡਲ ਤੇ ਰਨ ਕੀਤਾ। ਅੰਮ੍ਰਿਤਸਰ ਅਕਾਲੀ ਦਲ ਦਾ ਦਫ਼ਤਰ ਬੰਦ ਕਰਤਾ, ਚੰਡੀਗੜ੍ਹ ਔਰ ਹੋਟਲਾਂ 'ਚ ਰਹਿਣਾ ਔਰ ਉਹੀ ਐਸ਼ੀ ਔਰ ਉਸ ਕਿਸਮ ਦਾ ਹੀ ਕੰਮ ਉਹਨੂੰ ਸੀ ਕਿ ਜੀ ਮੈਂ ਤਾਂ ਇਹਨੂੰ ਰਨ ਕਰਾਂਗਾ ਜਿਵੇਂ ਇੱਕ ਕਾਰਪੋਰੇਸ਼ਨ ਨੂੰ ਰਨ ਕੀਤਾ ਜਾਂਦਾ। ਇਹ ਭੁੱਲ ਗਏ ਕਿ ਵੀ ਅਕਾਲੀ ਦਲ ਜਾਂ ਪੰਥ ਦੀ ਸਪਿਰਿਟ ਜਿਹੜੀ ਗੁਰੂ ਪੰਥ ਦੇ ਵਿੱਚ ਵਸਦਾ ਹੈ, ਉਹ ਕਾਰਪੋਰੇਟ ਮਾਡਲ ਨਹੀਂ ਹੈ। ਉਹ ਸਿੱਖਾਂ ਦੀ ਉਸ ਰੂਹਾਨੀ ਕਮਾਈ ਜਿਹੜੀ ਕੰਟੀਨਿਊਟੀ ਹੈ 3 ਸਦੀਆਂ ਤੋਂ ਖਾਲਸਾ ਕਾਨਸੈਪਟ ਦੀ, ਉਹ ਸਿੱਖੀ ਵੈਲਿਊਜ਼ ਦੇ ਨਾਲ ਜੁੜਿਆ ਹੋਇਆ। ਬਹੁਤ ਮੌਕੇ ਇਹਨਾਂ ਨੂੰ ਸਿੱਖਾਂ ਨੇ ਦਿੱਤੇ ਕਿ ਭਾਈ ਹੁਣ ਵੀ ਸੁਧਰ ਜਾਓ। ਨਤੀਜਾ ਅਸੀਂ ਦੇਖਦੇ ਹਾਂ ਕਿ ਬਈ ਇਹੀ ਨਹੀਂ ਕਿ ਇਹ ਹਰ ਫੀਲਡ ਦੇ ਵਿੱਚ ਇਹ ਨਕਾਰੇ ਗਏ, ਬਦਨਾਮ ਹੋਏ। ਅੱਜ 3 ਸੀਟਾਂ ਪੰਜਾਬ ਅਸੈਂਬਲੀ 'ਚ ਇਹਨਾਂ ਦੇ ਕੋਲ ਨੇ। ਇਹ ਉਹ ਪਾਰਟੀ ਜਿਹਦਾ ਦਾਅਵਾ ਸੀ ਕਿ ਜੀ ਅਗਲੇ 25 ਸਾਲ ਅਸੀਂ ਪੰਜਾਬ 'ਚ ਰਾਜ ਕਰਾਂਗੇ, ਇਹਨਾਂ ਦੇ ਔਨ ਰੈਕੋਰਡ ਸਟੇਟਮੈਂਟ ਹਨ। ਹੁਣ ਜਦੋਂ ਅੱਜ ਦੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਇਹਨਾਂ ਦੀ ਬਦੌਲਤ ਅੱਜ ਪੰਜਾਬ ਕਿੱਥੇ ਹੈ? ਪੰਜਾਬ ਡਰੱਗਸ ਦੀ ਅੱਗ ਵਿੱਚ ਵੀ ਝੁਲਸ ਰਿਹਾ ਔਰ ਦਰਿਆਈ ਪਾਣੀਆਂ ਦੇ ਵਿੱਚ ਵੀ ਡੁੱਬਿਆ ਹੋਇਆ। ਔਰ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਖਬਰਾਂ ਬੜੀਆਂ ਘਬਰਾਉਣ ਵਾਲੀਆਂ। 3 ਦਿਨ ਤੋਂ ਲਗਾਤਾਰਤਾ ਨਾਲ ਮੇਨ ਗੇਟ ਖੋਲ੍ਹੇ ਹੋਏ ਨੇ ਉਹਨਾਂ ਨੇ, ਭਾਖੜੇ ਦੇ ਵੀ ਔਰ ਥੀਂ ਦੇ ਵੀ। 38 more villages in Punjab's Gurdaspur affected by flood, 30,000 people displaced, 30,000 ਬੰਦਾ ਜਿਹੜਾ ਹੈ ਉਹ ਘਰੋਂ ਬੇਘਰ ਹੈ ਔਰ 38 ਪਿੰਡ ਜਿਹੜੇ ਨੇ ਗੁਰਦਾਸਪੁਰ ਦੇ ਵੀ ਪ੍ਰਭਾਵਿਤ ਨੇ। ਮੌਨਸੂਨ ਫਰੀ 44,000 in 130 ਪੰਜਾਬ villages hit by flood। ਇਹ ਵੀ ਗੁਰਦਾਸਪੁਰ ਨਾਲ 44,000 ਦੀ ਫਿਗਰ ਹੈ ਕਿ ਭਾਈ
ਕਿਵੇਂ ਜਿਹੜਾ ਇਹ ਸਾਰੇ ਚ ਚੱਲ ਰਿਹਾ ਐਟ ਗਿੱਦੜ ਪਿੰਡੀ ਇਨ ਜਲੰਧਰ ਫਲੋ ਆਫ ਵਾਟਰ ਇਨ ਦਾ ਸਤਲੁਜ ਰੋਜ਼ ਟੂ 1.28 ਲੱਖ ਕਿਊਸੈਕਸ ਔਰ ਹਰੀਕੇ ਚ ਇੰਨਾ ਹੈ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਦਤਰ ਹੋਣ ਦੇ ਸੰਭਾਵਨਾਵਾਂ ਨੇ। ਇਹ ਮਤਲਬ ਅੱਜ ਦੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। ਜੀ ਦੂਸਰੇ ਪਾਸੇ ਬਜਾਏ ਕਿ ਸੋਲਿਡ ਸਿੱਖ ਇਸ਼ੂਜ਼ ਦੇ ਉੱਤੇ ਜੇ ਹੁਣ ਬੰਦੀ ਸਿੰਘਾਂ ਨੇ ਮੋਰਚਾ ਲਾਇਆ ਹੋਇਆ ਹੈ ਔਰ ਉਹਦੇ 'ਚ ਧਾਰਮਿਕ ਮੁੱਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਕੀਤੇ 128 ਕੇ ਕਿੰਨੇ ਸਰੂਪ ਉਹਦੇ ਲਈ ਜਵਾਬਦੇਹੀ ਕੀ ਹੋਣੀ ਹੈ। ਬਿਲਕੁਲ ਕਿਵੇਂ ਇਹਨਾਂ ਨੇ ਅਗੇਨ ਪੀਟੀਸੀ ਨੂੰ ਵਿੱਚ ਲਿਆ ਕੇ ਈਵਨ ਗੁਰਬਾਣੀ ਕੀਰਤਨ ਦੇ ਮੁੱਦੇ ਨੂੰ ਵੀ ਔਰ ਹਾਲਾਤ ਵਿਧੇ ਨੇ ਭਾਵੇਂ ਨਾਮ ਨਿਹਾਦ ਉਹਨੂੰ ਧਾਮੀ ਨੂੰ ਸਾਹਮਣੇ ਰੱਖਿਆ ਹੋਇਆ ਹੈ। ਪਾਰਟੀਜ਼ ਪ੍ਰੋਟੈਸਟ ਅਗੇਂਸਟ ਐਸਜੀਪੀਸੀ ਅੱਜ ਪਾਰਟੀਆਂ ਨੇ ਧਰਨਾ ਦਿੱਤਾ ਹੈ ਕਿ ਜੀ ਸਾਡੀ ਭੇਟਾ ਵਧਾਓ ਜਿਹੜਾ ਅਸੀਂ ਅਖੰਡ ਪਾਠ ਮਤਲਬ ਹਾਲਾਤ ਇੱਥੋਂ ਤੱਕ ਆ ਗਏ ਨੇ ਕਿ ਵੀ ਹੁਣ ਜੇ ਤੁਸੀਂ ਕਾਰਪੋਰੇਟ ਮਾਡਲ ਹੀ ਬਣਾ ਕੇ ਕਿੱਥੇ ਗੁਰੂ ਦੀ ਬਾਣੀ ਪੜ੍ਹਨਾ ਜਾਂ ਦੂਜਾ ਉਹਨਾਂ ਦੀਆਂ ਜੈਨੂਇਨ ਵੀ ਹੋ ਸਕਦੀਆਂ ਨੇ ਮੰਗਾਂ ਪਰ ਜੇ ਇੰਪਲੋਈ ਯੂਨੀਅਨ ਬਣ ਜਾਂਦੀ ਐਸਜੀਪੀਸੀ ਦੀ ਪਾਰਟੀ ਪ੍ਰੋਟੈਸਟ ਕਰਦੇ ਨੇ ਇਹ ਫਿਰ ਕਾਰਪੋਰੇਟ ਮਾਡਲ ਹੀ ਹੈ ਨਾ ਜਿਹੜਾ ਬਣਾਇਆ ਹੋਇਆ ਕਿਉਂਕਿ ਤੁਸੀਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਛੋਟੀ ਸੰਸਥਾ ਨਹੀਂ ਹੈ। 1200 ਕਰੋੜ ਦਾ ਬਜਟ ਹੈ 25 ਤੋਂ 30 ਹਜ਼ਾਰ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦੇ ਓਵਰਆਲ ਔਰ ਤੁਸੀਂ ਕਿਵੇਂ ਹਰਿਆਣੇ ਦੇ ਗੁਰਦੁਆਰੇ ਗਵਾਏ ਕਿਵੇਂ ਜੋ ਰਹਿ ਗਿਆ ਉਹਨਾਂ ਦਾ ਤੁਸੀਂ ਕੀ ਹਾਲ ਕਰ ਰਹੇ ਹੋ। ਅੱਜ ਬਾਦਲ ਨੇ ਸੁਖਬੀਰ ਬਾਦਲ ਨੇ ਵੱਡਾ ਤਾਂ ਚਲਾ ਗਿਆ ਨਰਕਾਂ ਨੂੰ ਉਹਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚੋਂ ਕਹਿੰਦਾ ਹੈ ਔਨ ਕਮਿੰਗ ਟੂ ਪਾਵਰ Shiromani Akali Dal will terminate all water sharing agreements, asserts that Punjab has an inalienable right over the river waters flowing across it. ਕਿ ਜਦੋਂ 2027 ਦੇ ਵਿੱਚ ਸਾਡੀ ਸਰਕਾਰ ਬਣੀ ਤੇ ਅਸੀਂ ਜਿੰਨੇ ਪਾਣੀਆਂ ਦੇ ਸਮਝੌਤੇ ਨੇ ਸਾਰੇ ਕੈਂਸਲ ਕਰ ਦੇਣੇ। ਹੁਣ ਕਿਹਨੂੰ ਉੱਲੂ ਬਣਾ ਰਹੇ ਨੇ। ਬਿਲਕੁਲ ਹੁਣ ਹਕੀਕਤ ਇਹ ਹੈ ਇਸ਼ੂ ਤੇ SYL ਕੈਨਾਲ ਦਾ ਜਦੋਂ ਸੁਪਰੀਮ ਕੋਰਟ ਨੇ ਕਿਹਾ ਪੰਜਾਬ ਨੂੰ ਵੀ ਬਣਾਓ ਇੰਨੀ ਦੇਰ 'ਚ ਜੀ ਅਮਰਿੰਦਰ ਸਿੰਘ ਭਾਵੇਂ ਬਾਅਦ 'ਚੋਂ ਭ੍ਰਿਸ਼ਟਿਆ ਗਿਆ ਉਸ ਪੀਰੀਅਡ 'ਚ ਇੱਕ ਗੱਲ ਉਹਦੇ ਕ੍ਰੈਡਿਟ 'ਚ ਜਾਂਦੀ ਹੈ ਕਿ 2004 ਦੇ ਵਿੱਚ ਉਹਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕੀਤਾ ਪੰਜਾਬ ਅਸੈਂਬਲੀ 'ਚ ਜਿਹਦੇ ਥੱਲੇ ਸੀ ਕਿ ਵੀ ਜਿੰਨਾ ਪਾਣੀ ਜੋ ਜਾ ਰਿਹਾ ਪਾਣੀ ਉਹ ਜਾਂਦਾ ਰਹੇਗਾ ਇਸ ਤੋਂ ਅਸੀਂ ਅੱਗੋਂ ਨਹੀਂ ਜਿਹੜਾ ਉਹ ਜਾਣ ਦਿਆਂਗੇ ਔਰ ਉਹਨੂੰ ਗਵਰਨਰ ਨੇ ਵੀ ਸਾਈਨ ਕਰਤੇ ਯੂਨੈਨਿਮਸਲੀ ਅਸੈਂਬਲੀ ਨੇ ਪਾਸ ਕੀਤਾ। ਮਨਮੋਹਨ ਸਿੰਘ ਦੀ ਸਰਕਾਰ ਸੀ ਉਹਨੇ ਸੁਪਰੀਮ ਕੋਰਟ 'ਚ ਭੇਜ ਦਿੱਤਾ। ਇੱਧਰ ਜਿਹੜੀ SYL ਦੇ ਲਈ ਜ਼ਮੀਨ ਅਕਵਾਇਰ ਕੀਤੀ ਸੀ ਉਹ ਓਰੀਜਨਲ ਮਾਲਕਾਂ ਨੂੰ ਵਾਪਸ ਦੇਣ ਦੀ ਪ੍ਰੋਸੈਸ ਸ਼ੁਰੂ ਕਰਤੀ ਉਹ ਸਟਾਲ ਹੋ ਗਿਆ। ਹੁਣ ਕਿਉਂਕਿ 2004 ਤੋਂ ਬਾਅਦ ਜਿਹੜਾ ਨੈਕਸਟ ਜਿਹੜੀ ਚੋਣਾਂ ਹੋਣੀਆਂ ਸੀ 2007 'ਚ ਹੋਣੀਆਂ ਸੀ ਔਰ ਉਦੋਂ ਅਕਾਲੀ ਦਲ ਨੇ ਕਿਉਂਕਿ ਜਿਹੜਾ ਇਹ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਸੀ ਉਹਦੇ 'ਚ ਸੈਕਸ਼ਨ 5 ਰਿਹਾ ਜਿਹਦਾ ਸੀ ਕਿ ਜਿਹੜਾ ਪਾਣੀ ਜਾ ਰਿਹਾ ਉਹ ਜਾਂਦਾ ਰਹੇਗਾ। ਅਕਾਲੀ ਦਲ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਜਿਹੜਾ ਇਹ ਸੈਕਸ਼ਨ 5 ਹੈ ਇਹਨੂੰ ਵੀ ਖਤਮ ਕਰਾਂਗੇ ਅਸੀਂ ਜਿਹੜਾ ਪਾਣੀ ਜਾ ਰਿਹਾ ਉਹਨੂੰ ਵੀ ਨਹੀਂ ਜਾਣ ਦੇਵਾਂਗੇ। ਬਣ ਗਈ ਸਰਕਾਰ ਬਾਦਲ ਦੀ ਇੱਕ ਵਾਰ ਨਹੀਂ ਦੋ ਵਾਰ ਬਣੀ 10 ਸਾਲ 2007 ਤੋਂ 2017 ਤੱਕ ਰਿਹਾ ਲੇਕਿਨ ਇਹਨਾਂ ਨੂੰ ਯਾਦ ਨਹੀਂ ਆਇਆ ਕਿ ਜੀ ਪੰਜਾਬ ਅਸੈਂਬਲੀ ਨੇ ਕੋਈ ਮਤਾ ਕਰਕੇ ਸੈਕਸ਼ਨ 5 ਖਤਮ ਕਰਨਾ ਹੈ ਜਿਹਦੇ ਥੱਲੇ ਜਿਹੜਾ ਪਾਣੀ 70% ਪੰਜਾਬ ਦਾ ਪਾਣੀ ਰਾਜਸਥਾਨ ਔਰ ਹਰਿਆਣੇ ਨੂੰ ਫ੍ਰੀ ਆਫ ਕਾਸਟ ਜਾ ਰਿਹਾ। ਮੈਂ ਬਾਰ-ਬਾਰ ਉਹਦਾ ਡਾਟਾ ਨਹੀਂ ਦੇਣਾ ਚਾਹੁੰਦਾ। ਹੁਣ ਇਸ ਲੈਵਲ ਤੇ ਆ ਕੇ ਬਜਾਏ ਕਿ ਅੱਜ ਵੀ ਮਤਲਬ ਇਹਨਾਂ ਦੇ ਕੋਲ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਸਿੱਖ ਚਾਹੁੰਦੇ ਨੇ ਕਿ ਸਿੱਖ ਹਿੱਤਾਂ ਦੀ ਗੱਲ ਕਰਨ ਵਾਲੀ ਧਿਰ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਨੂੰ ਸੰਗਰੂਰ ਤੋਂ ਸਿੱਖਾਂ ਨੇ ਜਿਤਾਇਆ ਇਹਦੇ ਬਾਵਜੂਦ ਕਿ 4 ਮਹੀਨੇ ਪਹਿਲਾਂ 92 MLA ਆਮ ਆਦਮੀ ਪਾਰਟੀ ਦੇ ਸੀ ਔਰ ਭਗਵੰਤ ਮਾਨ ਦੀ ਆਪਣੀ ਸੀਟ ਸੰਗਰੂਰ ਸੀ ਕਿਉਂਕਿ ਬੇਸਿਕ ਹੱਬ ਜਾਂ ਬੇਸਿਕ ਸੈਂਟੀਮੈਂਟ ਤਾਂ ਸਿੱਖੀ ਹੈ। ਇਹ ਵੱਖਰੀ ਕਹਾਣੀ ਹੈ ਕਿ ਈਵਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਓਵਰ ਏ ਪੀਰੀਅਡ ਆਫ ਟਾਈਮ ਆਪਣਾ ਉਸ ਕਿਸਮ ਦਾ ਪੁਖਤਾ ਬੇਸ ਨਹੀਂ ਬਣਾ ਸਕਿਆ ਲੇਕਿਨ ਸਿੱਖ ਇਹ ਚਾਹੁੰਦੇ ਨੇ ਕਿ ਭਾਈ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਧਿਰ ਹੋਏ। ਜੇ ਬਾਦਲ ਇਮਾਨਦਾਰ ਹੁੰਦਾ ਸੁਖਬੀਰ ਬਾਦਲ ਐਂਡ ਆਲ ਤੇ ਇਹਨਾਂ ਨੂੰ ਇਸ ਗੱਲ ਦਾ ਮੌਕਾ ਸੀ ਜਦੋਂ ਅਕਾਲ ਤਖਤ ਤੇ ਧਿਰਾਂ ਇਕੱਠੀਆਂ ਹੋਈਆਂ
ਔਰ ਫਿਰ ਇਸ ਤੋਂ ਬਾਅਦ ਸੰਗਰੂਰ ਦੇ ਇਲੈਕਸ਼ਨ ਆ ਗਈ, ਮਾਨ ਸਾਹਿਬ ਨੇ ਤਾਂ ਉੱਥੋਂ ਲੜਨਾ ਹੀ ਸੀ। ਜੇ ਇਹਨਾਂ ਨੂੰ ਪੰਥ ਦੀ ਗੱਲ ਪਿਆਰੀ ਹੁੰਦੀ ਤੇ ਇਹ ਅਨਕੰਡੀਸ਼ਨਲ ਸਪੋਰਟ ਥਰੋ ਕਰਦੇ ਮਾਨ ਸਾਹਿਬ ਨੂੰ। ਇਹਨਾਂ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਉੱਥੋਂ ਅਕਾਲੀਆਂ ਨੇ ਕੈਂਡੀਡੇਟ ਖੜਾ ਕਰਾਇਆ, ਜ਼ਮਾਨਤ ਵੀ ਜ਼ਬਤ ਹੋਈ ਬੀਬੀ ਦੀ, ਮਾਨ ਸਾਹਿਬ ਜਿੱਤੇ। ਪਰ ਜੇ ਆਪਣੇ ਕੋਈ ਈਡੇ ਜੁਝਾਰੂ ਸਿੰਘ ਦੀ ਕੋਈ ਤੋਹੀਨ ਹੁੰਦੀ ਆ, ਉਹ ਵੀ ਸਿੱਖਾਂ ਦੇ ਖਾਤੇ 'ਚ ਪੈਂਦੀ ਹੈ। ਬਿਲਕੁਲ। ਉਸ ਤੋਂ ਬਾਅਦ ਵੀ ਤੁਹਾਨੂੰ ਕੋਈ ਇਹਨਾਂ 'ਚ ਸੀਰੀਅਸਨੈਸ ਜਾਂ ਸਿੰਸੈਰਿਟੀ ਨਜ਼ਰ ਨਹੀਂ ਆਉਂਦੀ। ਇਹ ਰੰਗ ਢੰਗ ਦੇ ਮੂੰਹ ਬਣਾ ਰਹੇ ਨੇ ਸਿਰਫ ਬੀਜੇਪੀ ਨੂੰ ਦੱਸਣ ਦੇ ਲਈ। ਜਿਵੇਂ ਹਰਸਿਮਰਤ ਕੌਰ ਵੀ ਬੋਲੀ, ਅਸੀਂ ਵੀ ਤਾਰੀਫ ਕੀਤੀ ਕਿ ਜੀ ਬੋਲੀ ਕਿ ਚੀਖੀ ਹੋ ਕਿ ਵੀ ਕਿਵੇਂ ਆ, ਕੀ ਹੋ ਰਿਹਾ। ਹੁਣ ਉਹਨੇ ਇੱਕ ਚਿੱਠੀ ਵੀ ਲਿਖੀ ਆ ਅਮਿਤ ਸ਼ਾਹ ਨੂੰ, ਜਿਹੜਾ ਜਿਸ ਦੇ ਵਿੱਚ ਉਹਨੇ ਜਿਹੜੀ ਇਹ ਗੱਲ ਕੀਤੀ ਹੈ, ਜਿਹੜੇ ਉਹਨਾਂ ਨੂੰ ਬਲਵੰਤ ਸਿੰਘ ਰਾਜੋਆਣੇ ਦੇ ਕੇਸ ਦੀ ਗੱਲ ਕੀਤੀ ਹੈ। ਹੁਣ ਇਸ ਕੰਟੈਕਸਟ ਦੇ ਵਿੱਚ ਹੀ ਸੁਖਬੀਰ ਬਾਦਲ ਪ੍ਰੈਸ ਕਾਨਫਰੰਸ ਅਸੀਂ ਕੋਈ ਨਹੀਂ ਜਾਣ ਦਿਆਂਗੇ। ਜੇ ਤੂੰ ਸੱਚਮੁੱਚ ਅਕਾਲੀਆਂ ਦੇ ਵਿੱਚ ਜਾਂ ਇਸ ਟੱਬਰ 'ਚ, ਪਹਿਲਾਂ ਤਾਂ ਇਸ ਟੱਬਰ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਕਾਲੀ ਦਲ 'ਚ। ਮਾਫੀ ਮੰਗੋ, ਪੰਥ ਦੇ ਆ ਕੇ ਜਿਹੜਾ ਉਹ ਆਪਣਾ ਸਿਰ ਰੱਖੋ, ਅਕਾਲ ਤਖਤ ਦੇ ਅੱਗੇ ਝੁਕਾਓ ਔਰ ਉਹਨਾਂ ਨੂੰ ਕਹੋ ਜੀ ਅਸੀਂ ਜਿਹੜਾ ਉਹ ਕਰਦੇ ਆ, ਮਾਫੀ ਮੰਗਦੇ ਆ, ਅਸੀਂ ਪਿੱਛੇ ਹਟ ਰਹੇ ਹਾਂ। ਤੇ ਜੇ ਤੁਸੀਂ ਰਹਿਣਾ ਵੀ ਚਾਹੁੰਦੇ ਹੋ, ਘੱਟੋ ਘੱਟ ਆਪਣੇ ਗੁਨਾਹ ਦਾ ਕਰਕੇ ਖੁੱਲ੍ਹ ਕੇ ਆਓ ਕਿ ਜੀ ਅਸੀਂ ਹੁਣ ਕੋਈ ਸਰਕਾਰ ਦੀ ਭੁੱਖ ਨਹੀਂ ਹੈ, ਅਸੀਂ ਕੋਈ ਅਹੁਦਾ ਨਹੀਂ ਲੈਂਦੇ, ਅਸੀਂ ਪੰਥ ਦਾ ਏਜੰਡਾ ਜਿਹੜਾ ਕੌਮੀ ਚੜ੍ਹਦੀ ਕਲਾ ਦਾ ਉਹਨੂੰ ਅਸੀਂ ਅੱਗੇ ਤੋਰਨਾ ਚਾਹੁੰਦੇ ਹਾਂ। ਪਰ ਇਹ ਮਹਿਜ਼ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਜਿਹੜੀਆਂ ਨੇ ਉਹਨਾਂ 'ਚੋਂ ਕੁਛ ਨਹੀਂ ਨਿਕਲਣਾ ਹੈ। ਲੋਕ ਘੱਟੋ ਘੱਟ ਬੇਸ਼ੱਕ ਭੁਲੇਖਾ ਖਾਂਦੇ ਨੇ ਲੋਕ, ਇਸੇ ਲਈ ਆਮ ਆਦਮੀ ਪਾਰਟੀ ਦੇ ਹੱਥ 'ਚ ਪਾਵਰ ਦਿੱਤੀ ਹੈ ਉਹਨਾਂ ਨੇ, ਲੇਕਿਨ ਇੰਨਾ ਵੀ ਨਹੀਂ ਹੈ। ਉਹਨਾਂ ਨੂੰ ਨਜ਼ਰ ਆਉਂਦਾ ਕਿ ਵੀ ਤੁਹਾਡੇ ਵੇਲੇ ਦੇਵੀ ਲਾਲ ਤੋਂ ਤੁਸੀਂ ਪੈਸੇ ਲਏ, SYL ਦੀ ਨਿਸ਼ਾਨਦੇਹੀ ਕੀਤੀ, ਫਿਰ ਤੁਹਾਡੇ ਵੇਲੇ ਹੀ ਇਹ ਬਣਦੀ ਰਹੀ ਅਕਾਲੀ ਸਰਕਾਰਾਂ ਦੇ ਵੇਲੇ। ਇਹ ਤਾਂ ਬਲਵਿੰਦਰ ਸਿੰਘ ਜਟਾਣਾ ਔਰ ਜੁਝਾਰੂ ਲਹਿਰ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਉਸ ਨੂੰ ਰੁਕਵਾਇਆ, ਉਦੋਂ ਦੀ ਰੁਕੀ, ਫਿਰ ਬਾਅਦ ਦੇ ਵਿੱਚ ਇਹਦਾ ਇੱਕ ਡਿਫਰੈਂਟ ਨੈਰੇਟਿਵ ਬਣ ਗਿਆ। ਨਹੀਂ ਤਾਂ ਇਹਨਾਂ ਨੇ ਤਾਂ ਪੰਜਾਬ ਦੇ ਪਾਣੀਆਂ ਦੀ ਲੁੱਟ ਹੋਏ, ਸਿੱਖੀ ਦੀ ਲੁੱਟ ਹੋਏ, ਕੋਈ ਕਸਰ ਨਹੀਂ ਛੱਡੀ। ਸੋ ਮੈਂ, ਕਿਉਂਕਿ ਅੱਜ ਇਹ ਬਹੁਤ ਸਾਰੇ TV ਚੈਨਲਸ 'ਤੇ ਵੀ ਡਿਸਕਸ ਹੋ ਰਿਹਾ ਸੀ ਕਿ ਜੀ ਬਾਦਲ ਨੇ ਹੁਣ ਬਹੁਤ ਤਿੱਖਾ ਸਟੈਂਡ ਲੈ ਲਿਆ। ਉਹਨੇ ਕਿਹਾ ਜੀ ਹੁਣ ਜਦੋਂ ਸਾਡੀ ਸਰਕਾਰ ਬਣੀ, ਮੈਂ ਕਿਹਾ ਵੀ ਇਹ ਥੁੱਕੀ ਵੜੇ ਪਕਾ ਰਿਹਾ ਤੇ ਨਾ ਇਹਨਾਂ ਦੇ ਪੱਲੇ ਕੁਛ ਹੈ। ਇਹ ਸਮਝਦੇ ਨੇ ਵੀ ਪਤਾ ਨਹੀਂ ਉਹ ਜਿਹੜੀ ਇੱਕ ਮੂਰਖਤਾ ਦਾ ਦੌਰ ਸੀ ਹੁਣ ਖਤਮ ਹੋ ਗਿਆ। ਘੱਟੋ ਘੱਟ ਤੁਹਾਨੂੰ ਸਿੱਖ ਕੌਮ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।